Manmohan Singh's funeral at Nigam Bodh Ghat, Congress calls it deliberate insult to first Sikh Prime Minister. ਅਕਿਰਤ ਘਣਤਾ ਦੀ ਤੁਸੀਂ ਸਿਖਰ ਦੇਖੋ ਵੀ ਜਿਹਨੇ ਤੁਹਾਨੂੰ ਉਸ ਸਾਰੀ ਗੁਰਬਤ ਚੋਂ ਕਲੈਪਸ ਹੋਣ ਤੋਂ ਨਹੀਂ ਤਾਂ ਜੋ ਹਾਲ ਸੋਵੀਅਤ ਯੂਨੀਅਨ ਦਾ ਹੋਇਆ 1999 ਚ ਇਹਨਾਂ ਦਾ 1991-92 ਚ ਹੋ ਜਾਣਾ ਸੀ। ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਇਹ ਬੇਸ਼ੱਕ ਸਾਡੇ ਪੱਖ ਤੋਂ ਨਕੰਮਾ ਕੰਪਾ ਨਹੀਂ ਸੀ, ਲੇਕਿਨ ਉਹਨੇ 30-35 ਸਾਲ ਲੀਜ਼ ਆਫ ਲਾਈਫ ਇੰਡੀਆ ਨੂੰ ਦਿੱਤੇ। ਉਸਨੇ ਇਕੋਨਮੀ ਨੂੰ ਕਿੱਥੋਂ ਕੱਢ ਕੇ ਕਿੱਥੇ ਲਿਜਾ ਕੇ ਖੜਾ ਕੀਤਾ। ਅੱਜ ਜਿਹੜੀ ਡਿਬੇਟ ਹੈ ਉਹਦੀ ਡੈਡ ਬੋਡੀ ਪਈ ਹੋਈ ਹੈ ਤੇ ਉਹ ਕਹਿੰਦੇ ਨੇ ਜੀ ਉਹਨੂੰ ਅਸੀਂ ਰਾਜਘਾਟ ਤੇ ਨਹੀਂ ਫੂਕਣ ਦੇਣਾ, ਉਹਦੇ ਲਈ ਜਿੱਥੇ ਆਮ ਲੋਕ ਪਬਲਿਕ ਕ੍ਰਿਮੇਸ਼ਨ ਹੈ ਉਸ ਦੇ ਉੱਤੇ ਹੀ ਹੋਏਗਾ। ਮਨਮੋਹਨ ਸਿੰਘ ਦੇ ਐਡਮਾਇਰਰਸ ਨੂੰ ਲੱਗੇ ਦੇਖੋ ਜੀ ਸਾਡੇ ਪ੍ਰਧਾਨ ਮੰਤਰੀ ਜੀ ਦਾ ਤੇ ਉਹਨਾਂ ਨੇ ਸੰਸਕਾਰ ਵੀ ਰਾਜਘਾਟ 'ਚ ਨਹੀਂ ਕੀਤਾ ਤੇ ਹੁਣ ਤੁਸੀਂ ਕੋਈ ਸਬਕ ਸਿੱਖ ਲਓ ਕਿ ਅਲਟੀਮੇਟਲੀ ਨੋ ਮੈਟਰ ਤੁਸੀਂ ਜੋ ਮਰਜ਼ੀ ਇਹਨਾਂ ਲਈ ਕਰ ਲਓ, ਇਹਨਾਂ ਦੇ ਲਈ ਤੁਸੀਂ ਜੋ ਹੋ ਤੁਸੀਂ ਉਹੀ ਰਹਿਣਾ। ਵੀਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਵੇਂ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਭਾਰਤ ਦੇਸ਼ ਨੂੰ ਆਰਥਿਕ ਕੰਗਾਲੀ ਚੋਂ ਕੱਢ ਕੇ ਖੁਸ਼ਹਾਲੀ ਦੇ ਰਾਹ ਵਿੱਚ ਪਾਇਆ ਸੀ, ਪਰ ਇਸ ਦੇ ਬਾਵਜੂਦ ਉਸ ਨੂੰ ਮੌਤ ਵਿੱਚ ਵੀ ਬੇਇੱਜ਼ਤ ਕੀਤਾ ਜਾ ਰਿਹਾ ਹੈ। ਭਾਰਤ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਮਨਮੋਹਨ ਸਿੰਘ ਦਾ ਸੰਸਕਾਰ ਆਮ ਪਬਲਿਕ ਲਈ ਬਣੇ ਕ੍ਰੀਮੇਸ਼ਨ ਗਰਾਊਂਡ ਨਿਗਮ ਬੋਧ ਘਾਟ ਤੇ ਕੀਤਾ ਜਾਵੇਗਾ, ਨਾ ਕਿ ਰਾਜਘਾਟ ਤੇ। ਸੋ ਕਾਂਗਰਸ ਪਾਰਟੀ ਨੇ ਇਸ ਤੇ ਰਿਐਕਟ ਕਰਦਿਆਂ ਕਿਹਾ ਹੈ ਕਿ ਭਾਰਤ ਦੇ ਪਹਿਲੇ ਸਿੱਖ ਪ੍ਰਧਾਨ ਮੰਤਰੀ ਦਾ ਅਪਮਾਨ ਕੀਤਾ ਜਾ ਰਿਹਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ 92 ਸਾਲ ਦੀ ਉਮਰ 'ਚ ਮਨਮੋਹਨ ਸਿੰਘ ਜਿਹੜੇ ਨੇ ਇਸ ਜਹਾਨ ਤੋਂ ਚਲੇ ਗਏ। ਅਸੀਂ ਕੱਲ੍ਹ ਉਹਨਾਂ ਦਾ ਭਾਰਤ ਪ੍ਰਤੀ ਕੀ ਯੋਗਦਾਨ ਹੈ ਅਸੀਂ ਕਿਹਾ ਸੀ ਵੀ ਇੰਡੀਆ ਲਈ ਉਹ ਹੀਰੋ ਨੇ ਔਰ ਸਿੱਖ ਕੌਮ ਲਈ ਜ਼ੀਰੋ ਨੇ, ਕਿਉਂਕਿ ਅਸੀਂ ਉਹਨਾਂ ਦੇ 10 ਸਾਲ ਦੇ ਟੈਨਿਓਰ ਐਜ਼ ਏ ਪ੍ਰਾਈਮ ਮਿਨਿਸਟਰ ਔਰ ਲਗਭਗ 4-5 ਸਾਲ ਦੇ ਟੈਨਿਓਰ ਐਜ਼ ਏ ਫਾਈਨੈਂਸ ਮਿਨਿਸਟਰ 'ਚ ਦੇ ਉਹਨਾਂ ਦਾ ਕੀ ਰੋਲ ਰਿਹਾ, ਕਿਵੇਂ ਉਹਨਾਂ ਨੇ 92 ਤੋਂ 94 ਤੱਕ ਜਦੋਂ ਕਿ ਪੰਜਾਬ 'ਚ 50,000 ਤੋਂ ਜ਼ਿਆਦਾ ਸਿੱਖ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ 'ਚ ਬੇਨਤੇ KP ਗਿੱਲ ਨੇ ਮਾਰਿਆ, ਉਦੋਂ ਉਹ ਸੈਂਟਰਲ ਬਾਡੀ ਨਰਸਿਮਹਾ ਰਾਓ ਦੀ ਹਕੂਮਤ ਦਾ ਹਿੱਸਾ ਸੀ ਔਰ ਐਜ਼ ਏ ਫਾਈਨੈਂਸ ਮਿਨਿਸਟਰ ਉਹਨਾਂ ਦੀ ਫੰਡਿੰਗ ਵੀ ਕਰਨੀ। ਫਿਰ 1994 'ਚ ਜਨੀਵਾ ਦੇ ਵਿੱਚ ਹਿਊਮਨ ਰਾਈਟਸ ਕੌਂਸਲ ਦੇ ਸਾਹਮਣੇ ਉਹਨਾਂ ਦਾ ਜਿਹੜਾ ਉਹ ਵਾਊਚ ਕਰਨਾ ਕਿ ਸਿੱਖਾਂ ਨਾਲ ਕੁਛ ਨਹੀਂ ਹੋ ਰਿਹਾ ਉਸ ਡੈਲੀਗੇਸ਼ਨ 'ਚ। ਔਰ ਇਸੇ ਤਰ੍ਹਾਂ ਬਾਕੀ ਜਿਹੜਾ ਹੈ ਉਹਨਾਂ ਦੇ ਪੀਰੀਅਡ ਦੇ ਵਿੱਚ ਕੋਈ ਵੀ ਐਸਾ ਪਾਰਟ ਜਿਹੜਾ ਕੋਈ ਪੰਜਾਬ ਨੂੰ ਜਾਂ ਕੋਈ ਓਵਰਆਲ ਹੋਏ, ਹਾਲਾਂ ਜਗਦੀਸ਼ ਟਾਈਟਲਰ ਵੀ ਕੈਬਨਿਟ ਦਾ ਹਿੱਸਾ ਉਹਨਾਂ ਦੇ ਬਣੇ ਜਾਂ ਦੂਜੇ, ਲੇਕਿਨ ਇਹਦੇ ਬਾਵਜੂਦ ਅਸੀਂ ਕੋਈ ਆਪਣਾ ਜਿਹੜਾ ਕੋਈ ਨਕਾਰਾਤਮਕ ਲਫ਼ਜ਼ ਇਹ ਸੀ ਕਿ ਵੀ ਇੰਡੀਆ ਦੇ ਹਵਾਲੇ ਨਾਲ ਠੀਕ ਹੈ। ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਭਾਰਤ ਬਿਲਕੁਲ ਕੰਗਾਲ ਹੋ ਗਿਆ ਸੀ ਔਰ ਜਿਵੇਂ ਸਾਡੇ ਇੱਕ ਵੀਰ ਬੀਬੀ ਜੀ ਨੇ ਲਿਖਿਆ ਸੀ ਕਿ ਜਿਹੜਾ ਉਹ 60 ਟਨ ਸੋਨਾ ਜਿਹੜਾ ਉਹ ਫਲਾਈ ਕਰਕੇ ਲਿਆਏ UK ਔਰ ਵਰਸਟ ਡੈਟਰ ਸੀ ਬ੍ਰਾਜ਼ੀਲ ਔਰ ਮੈਕਸੀਕੋ ਤੋਂ ਬਾਅਦ, ਔਰ ਉਹ ਜਿਹੜੀਆਂ ਸੋ ਕਾਲਡ ਇਕਨੋਮਿਕਲ ਰਿਫਾਰਮ ਦੇ ਨਾਂ ਥੱਲੇ ਜਿਹੜਾ ਬਹੁਤ ਸਾਰਾ ਪਾਰਟ ਸੀ ਉਹ ਦਰਵਾਜ਼ੇ ਖੁੱਲ੍ਹੇ, ਬਾਹਰਲੀ ਇਨਵੈਸਟਮੈਂਟ ਗਈ ਔਰ ਫਿਰ ਵਿਦਨ ਕੰਟਰੀ ਮਨਰੇਗਾ ਜਾਂ ਰਾਈਟ ਟੂ ਇਨਫੋਰਮੇਸ਼ਨ ਐਕਟ, ਰਾਈਟ ਟੂ ਐਜੂਕੇਸ਼ਨ, ਰਾਈਟ ਟੂ ਇਸ ਕਿਸਮ ਦੇ ਵੀ 2-3 ਐਕਟ ਉਸ ਪੀਰੀਅਡ, ਰਾਈਟ ਟੂ ਇਨਫੋਰਮੇਸ਼ਨ ਜਿਹਦੇ ਥੱਲੇ ਤੁਸੀਂ RTIs ਨੂੰ ਕਹਿੰਦੇ ਹੋ। ਸੋ ਇਹ ਠੀਕ ਹੈ, ਉਹ ਇੰਡੀਆ ਦਾ ਹੀਰੋ ਔਰ ਦੂਸਰਾ। ਲੇਕਿਨ ਤੁਸੀਂ ਜਦੋਂ ਅਸੀਂ ਗੱਲ, ਹਾਲਾਂ ਮੈਂ ਸ਼ਾਇਦ ਇਹ ਟੌਪਿਕ ਨਹੀਂ ਸੀ ਕਰਨਾ, ਪਰ ਮੈਨੂੰ ਜਦੋਂ ਹੁਣ ਉਹ ਕਾਂਗਰਸ ਜਿਸ 'ਚ ਹੁੰਦਿਆਂ ਮਨਮੋਹਨ ਸਿੰਘ 10 ਸਾਲ ਪ੍ਰਾਈਮ ਮਿਨਿਸਟਰ ਰਹੇ, 5 ਸਾਲ ਫਾਈਨੈਂਸ ਮਿਨਿਸਟਰ ਰਹੇ, ਜਦੋਂ ਕਾਂਗਰਸ ਦਾ ਪ੍ਰੈਜ਼ੀਡੈਂਟ ਇਹ ਕਹਿ ਰਿਹਾ ਕਿ ਵੀ ਮਨਮੋਹਨ ਸਿੰਘ ਦਾ ਸੰਸਕਾਰ ਨਿਗਮ ਬੋਧ ਘਾਟ ਦੇ ਉੱਤੇ ਮੋਦੀ ਸਰਕਾਰ ਨੇ ਕਿਹਾ ਕਰਨਾ, ਰਾਜਘਾਟ ਨਹੀਂ ਕਰਨਾ, ਔਰ ਉਹ ਇਹ ਕਹਿ ਰਹੇ ਨੇ ਮਨਮੋਹਨ ਸਿੰਘ ਫਿਊਨਰਲ ਐਟ ਨਿਗਮ ਬੋਧ ਘਾਟ, ਕਾਂਗਰਸ ਕਾਲਸ ਇਟ ਡੈਲੀਬਰੇਟ ਇਨਸਲਟ ਟੂ ਫਸਟ ਸਿੱਖ ਪ੍ਰਾਈਮ ਮਿਨਿਸਟਰ, ਕਿ ਵੀ ਜਿਹਨੇ ਤੁਹਾਨੂੰ ਉਸ ਅਕਿਰਤ ਘਣਤਾ ਦੀ ਤੁਸੀਂ ਸਿਖਰ ਦੇਖੋ ਵੀ ਜਿਹਨੇ ਤੁਹਾਨੂੰ ਉਸ ਸਾਰੀ ਗੁਰਬਤ ਚੋਂ ਕਲੈਪਸ ਹੋਣ ਤੋਂ ਨਹੀਂ ਤਾਂ ਜੋ ਹਾਲ ਸੋਵੀਅਤ ਯੂਨੀਅਨ ਦਾ ਹੋਇਆ 1999 'ਚ ਇਹਨਾਂ ਦਾ 1991-92 'ਚ ਹੋ ਜਾਣਾ ਸੀ। ਇਹਦੇ 'ਚ ਕੋਈ ਸ਼ੱਕ ਨਹੀਂ ਹੈ
ਇਹ ਬੇਸ਼ੱਕ ਸਾਡੇ ਪੱਖ ਤੋਂ ਨਿਕੰਮਾ ਕੰਮ ਨਹੀਂ ਸੀ, ਲੇਕਿਨ ਉਹਨੇ 30-35 ਸਾਲ ਲੀਜ਼ ਆਫ ਲਾਈਫ ਇੰਡੀਆ ਨੂੰ ਦਿੱਤੇ, ਜਾ ਉਸੇ ਪਾਸੇ ਰਿਹਾ। ਔਰ ਇਹ ਵੀ ਇੱਕ ਮੈਂ ਸਮਝਦਾ ਵੀ ਇਸ ਨੂੰ ਕੋਇਨਸੀਡੈਂਸ ਕਹੋ ਕਿ ਮਨਮੋਹਨ ਸਿੰਘ ਦੀ ਡੈਥ ਦੇ ਨਾਲ ਇਹ ਖਬਰ ਵੀ ਹੁੰਦੀ ਹੈ ਕਿ ਰੂਪੀ ਪਲੰਜਿਸ 12 ਪੈਸਾ ਟੂ ਕਲੋਜ਼ ਐਟ ਨਿਊ ਆਲ ਟਾਈਮ ਲੋ ਆਫ 85.27 ਅਗੇਂਸਟ US$। ਲਗਭਗ 86 ਰੁਪਈਏ ਦੇ ਉੱਤੇ ਡਾਲਰ ਆ ਗਿਆ। ਹੁਣ ਜਦੋਂ ਮੋਦੀ ਬਣਿਆ ਪ੍ਰਾਈਮ ਮਿਨਿਸਟਰ ਉਦੋਂ 53-54 ਰੁਪਏ ਦਾ ਡਾਲਰ ਸੀ। ਔਰ ਇਹ ਮੋਦੀ ਦੀਆਂ ਆਪਣੀਆਂ ਸਟੇਟਮੈਂਟਾਂ ਨੇ ਕਿ ਜੀ ਜਿਸ ਮੁਲਕ ਦੀ ਕਰੰਸੀ ਡਿੱਗ ਰਹੀ ਹੋਏ ਦਾ ਮਤਲਬ ਹੈ ਕਿ ਉਹਦੀ ਇਕੋਨਮੀ ਫੇਲ ਹੋ ਰਹੀ ਹੈ ਔਰ ਉਹਦੇ ਪ੍ਰਾਈਮ ਮਿਨਿਸਟਰ ਨੂੰ ਜਵਾਬਦੇਹ ਬਣਾਇਆ ਜਾਣਾ ਚਾਹੀਦਾ। ਹੁਣ 54 ਤੋਂ ਜਿਹੜਾ ਹੈ ਉਹ 86 ਰੁਪਏ ਦੇ ਉੱਤੇ ਜਿਹੜਾ ਹੈ ਉਹ ਭਾਰਤੀ ਰੁਪਈ ਹੈ ਹੁਣ। ਲੇਕਿਨ ਇਹਦੇ ਬਾਵਜੂਦ ਤੁਸੀਂ ਦੇਖੋ ਉਹਨੇ ਕੋਈ ਸਿੱਖਾਂ ਦਾ ਕੀ, ਪੰਜਾਬ ਦਾ ਵੀ ਕੁਛ ਨਹੀਂ ਸਵਾਰਿਆ ਆਪਣੇ, ਤਾਂ ਕਿਸੇ ਦਾ ਕੀ ਕੀਤਾ ਹੋਣਾ। ਲੇਕਿਨ ਇਹਦੇ ਬਾਵਜੂਦ ਇਨ ਡੈਥ ਵੀ ਔਰ ਜੇ ਕੁੱਲ ਮਿਲਾ ਕੇ ਦੇਖਿਆ ਜਾਏ, ਮੈਂ ਸਮਝਦਾ ਹਾਂ ਕਿ ਵੀ ਜਿਵੇਂ ਇੰਟਰਨੈਸ਼ਨਲੀ ਉਹਦੇ ਲਈ ਮਨਮੋਹਨ ਸਿੰਘ ਦੇ ਲਈ ਟ੍ਰਿਬਿਊਟਸ ਆਈਆਂ, ਉਹ ਓਬਾਮਾ ਨੇ ਕੀ ਕਿਹਾ, ਮੈਕਰੋਨ ਫਰਾਂਸ ਦੇ ਪ੍ਰੈਜ਼ੀਡੈਂਟ ਨੇ ਕੀ ਕਿਹਾ, ਮਲੇਸ਼ੀਅਨ ਪ੍ਰੈਜ਼ੀਡੈਂਟ ਨੇ ਕੀ ਕਿਹਾ। ਦੂਜਾ ਜ਼ਾਹਰ ਹੈ ਕਿ ਜਿਹੜੀ ਇੱਕ ਸਿੰਪਲਿਸਿਟੀ, ਓਨੈਸਟੀ, ਉਸ ਲੈਵਲ ਦੇ ਉੱਤੇ ਜਿਹੜੀ ਇੱਕ ਜਿਹਨੂੰ ਜੈਂਟਲਮੈਨਨੈਸ ਹੈ ਉਹਨੂੰ ਸਭ ਨੇ ਐਪਰੀਸ਼ੀਏਟ ਕੀਤਾ। ਲੇਕਿਨ ਇਹਨਾਂ ਨੂੰ ਇਹ ਸਵਾਲੋ ਹੀ ਨਹੀਂ ਹੋ ਰਿਹਾ ਵੀ ਈਵਨ ਇਸ ਕਿਸਮ ਦਾ ਸਿੱਖ ਜਿਹੜਾ ਇੰਡੀਅਨ ਸਿੱਖ ਜਿਹਦੀ ਬਾਡੀ ਵੀ ਤਿਰੰਗੇ 'ਚ ਲਪੇਟਣੀ ਹੈ, ਜਿਹਨੇ ਇਹਨਾਂ ਨੂੰ ਹੀ ਬਚਾਇਆ ਕਿ ਵੀ ਉਹਨੂੰ ਤੁਸੀਂ ਜੇ ਘੱਟੋ ਘੱਟ ਇੱਕ ਸਨਮਾਨਯੋਗ, ਕਿਉਂਕਿ ਮੰਗ ਜਾਂ ਉਹਨਾਂ ਦਾ ਇਹ ਹੈ ਵੀ ਜਿੱਥੇ ਉਹਨਾਂ ਨੂੰ ਸਾੜਿਆ ਜਾਣਾ ਉੱਥੇ ਉਹਨਾਂ ਦਾ ਮੈਮੋਰੀਅਲ ਬਣੇ ਕਿ ਭਾਈ ਚਲੋ ਇੰਡੀਆ ਦਾ ਹੀਰੋ ਸਹੀ ਬਣਾ ਕੇ ਪੂਜੋ। ਲੇਕਿਨ ਉਹਨੂੰ ਉਹ ਈਵਨ ਆਨਰ ਦੇਣ ਨੂੰ ਤਿਆਰ ਵੀ ਨਹੀਂ, ਉਹਨੂੰ ਉਹ ਇਹੀ ਸਾਬਤ ਕਰਨਾ ਚਾਹੁੰਦੇ ਨੇ। ਔਰ ਇਹ ਗੱਲ ਮੈਂ ਨਹੀਂ ਕਹਿ ਰਿਹਾ ਕਿਉਂਕਿ ਸਾਡਾ ਤਾਂ ਕੋਈ ਲਾਗਾ ਦੇਗਾ ਨਹੀਂ, ਅਸੀਂ ਤਾਂ ਪਹਿਲਾਂ ਹੀ ਕਿਹਾ ਵੀ ਸਾਡੇ ਲਈ ਜ਼ੀਰੋ। ਹੁਣ ਜਿਨ੍ਹਾਂ ਦੀ ਜਿਸ ਪਾਰਟੀ 'ਚ ਹੁੰਦੇ ਆ ਉਸ ਨੇ ਇਕੋਨਮੀ ਨੂੰ ਕਿੱਥੋਂ ਕੱਢ ਕੇ ਕਿੱਥੇ ਲਿਜਾ ਕੇ ਖੜਾ ਕੀਤਾ। ਅੱਜ ਜਿਹੜੀ ਡਿਬੇਟ ਹੈ ਉਹਦੀ ਡੈਡ ਬੋਡੀ ਪਈ ਹੋਈ ਹੈ ਤੇ ਉਹ ਕਹਿੰਦੇ ਨੇ ਜੀ ਉਹਨੂੰ ਅਸੀਂ ਰਾਜਘਾਟ ਤੇ ਨਹੀਂ ਫੂਕਣ ਦੇਣਾ, ਉਹਦੇ ਲਈ ਜਿੱਥੇ ਆਮ ਲੋਕ ਪਬਲਿਕ ਕ੍ਰਿਮੇਸ਼ਨ ਹੈ ਉਸ ਦੇ ਉੱਤੇ ਹੀ ਹੋਏਗਾ। ਔਰ ਇਹ ਜਿਹੜਾ ਕਾਂਗਰਸ ਨੇ ਮੰਗ ਕੀਤੀ ਸੀ, ਦੇ ਆਰ ਡਿਮਾਂਡਡ the funeral to take place in a place where a memorial of Dr. Singh can be built, called it a deliberate insult to the first Sikh Prime Minister of India। ਹਾਲਾਂਕਿ ਜਦੋਂ ਮੈਂ ਕਹਿੰਦਾ ਵੀ ਉਹਨੇ ਬਤੌਰੇ ਸਿੱਖ ਕੁਛ ਨਹੀਂ ਕੀਤਾ, ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਵੀ ਉਹਨੂੰ ਜਦੋਂ ਪ੍ਰਾਈਮ ਮਿਨਿਸਟਰ ਬਣਾਇਆ ਗਿਆ ਉਹਦਾ ਸਿੱਖ ਹੋਣਾ ਕਾਰਨ ਸੀ। ਕਿਉਂਕਿ ਇੱਕ ਤਾਂ ਉਹ ਸਮਝਦੇ ਸੀ ਵੀ ਅਸੀਂ ਇਹਦੇ ਨਾਲ ਜਿਹੜੀ ਸਿੱਖਾਂ ਦੇ ਅੰਦਰ ਗੁੱਸਾ ਹੈ ਜੋ ਕੁਝ ਜੂਨ 84 ਨਵੰਬਰ 84 ਤੋਂ ਬਾਅਦ ਚੱਲ ਰਿਹਾ, ਸ਼ਾਇਦ ਉਹਨਾਂ ਨੂੰ ਅਸੀਂ ਠੰਡਾ ਕਰਨ 'ਚ ਕਾਮਯਾਬ ਹੋਈਏ। ਪਰ ਇਸ ਤੋਂ ਵੀ ਅਬਵ ਦੁਨੀਆ ਦੇ ਵਿੱਚ ਜਿਹੜਾ ਇੰਡੀਆ ਦਾ ਇਮੇਜ ਐਜ਼ ਏ ਟਾਇਰੈਂਟ ਸਟੇਟ, ਬਰੂਟਲ ਸਟੇਟ, ਜਿਹੜੀ ਟਾਡਾ ਵਰਗੇ ਕਾਨੂੰਨ ਜਿਹਨੇ ਲਾਗੂ ਕੀਤੇ ਹੋਏ ਨੇ, ਉਸ ਸਾਰੇ ਨੂੰ ਨੈਗੇਟ ਕਰਨ ਦੇ ਲਈ ਇੱਕ ਸਿੱਖ ਚਿਹਰਾ ਜਿਹਦੇ ਸਿਰ ਤੇ ਪੱਗ ਹੈ, ਪੜ੍ਹਿਆ ਲਿਖਿਆ, ਨਾਲ ਡਾਕਟਰ ਲੱਗਾ ਹੋਇਆ, ਇਹ ਉਹਨਾਂ ਨੂੰ ਸੂਟ ਕਰਦਾ ਸੀ ਔਰ ਉਹਨਾਂ ਨੇ ਵਰਤਿਆ ਵੀ। ਔਰ ਮੈਨੂੰ ਯਾਦ ਹੈ ਕਿ ਉਸ ਜ਼ਮਾਨੇ ਜਦੋਂ ਇਹ ਕਿਉਂਕਿ 2004 ਤੋਂ 2014 ਤੱਕ ਪ੍ਰਾਈਮ ਮਿਨਿਸਟਰ ਹੈ ਮਨਮੋਹਨ ਸਿੰਘ, ਅਸੀਂ ਇੱਕ ਡੈਲੀਗੇਸ਼ਨ ਲੈ ਕੇ US ਸਰਫ ਵਾਲਿਆਂ ਕੋਲ ਗਏ। ਇਹ 2006 ਦੀ ਗੱਲ ਹੋਏਗੀ, ਯੂਨਾਈਟਿਡ ਸਟੇਟਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम। ਉਹਨਾਂ ਦੇ ਜਿਹੜੇ ਚੇਅਰਪਰਸਨ ਸੀ ਉਹਨਾਂ ਨੇ ਪੈਂਦਿਆਂ ਹੀ ਕਿਹਾ, ਉਹਨਾਂ ਨੇ ਕਿਹਾ ਜੀ ਹੁਣ ਤਾਂ ਤੁਹਾਡੀ ਜਿਹੜੀ ਇਹ ਸਾਰੀ ਐਡਵੋਕੇਸੀ ਹੈ ਕਿ ਭਾਈ ਉੱਥੇ ਸਿੱਖਾਂ ਨਾਲੇ ਉਹਦਾ ਕੋਈ ਬਹੁਤਾ ਮਤਲਬ ਨਹੀਂ। ਉਹ ਕਹਿੰਦਾ ਜੀ ਇਹ ਸਿੱਖ ਇਜ਼ ਦਾ ਪ੍ਰਾਈਮ ਮਿਨਿਸਟਰ ਆਫ ਇੰਡੀਆ, ਤੇ ਜੇ ਪ੍ਰਾਈਮ ਮਿਨਿਸਟਰ ਹੈ ਇੱਕ ਸਿੱਖ ਹੈ, ਇਸ ਤੋਂ ਵੱਡਾ ਹੋਰ ਕੀ ਅਹੁਦਾ ਮਿਲ ਸਕਦਾ। ਸੋ ਮਤਲਬ ਇਹ ਹੈ ਕਿ ਵੀ ਜਿਹੜਾ ਮਕਸਦ ਉਹਨਾਂ ਦੀਆਂ ਏਜੰਸੀਆਂ ਦਾ ਸੀ ਕਿ ਇੱਕ ਸਿੱਖ ਸ਼ਕਲੋ ਸੂਰਤ ਵਾਲੇ ਨੂੰ ਜਿਹੜਾ ਹੈ ਉਹ ਰੱਖ ਕੇ ਉਹਦੇ 'ਚੋਂ ਕਾਮਯਾਬ ਵੀ ਰਹੇ। ਇਹਨੇ ਸਾਡਾ ਨੁਕਸਾਨ ਵੀ ਕੀਤਾ, ਲੇਕਿਨ ਇਹਦੇ ਬਾਵਜੂਦ ਉਹਨੂੰ ਭਾਵੇਂ ਮੈਂ ਤਾਂ ਇਹ ਸਮਝਦਾ ਹਾਂ ਵੀ ਜੇ ਸੱਚਮੁੱਚ ਸਿਆਣੇ ਹੁੰਦੇ, ਰਾਜਘਾਟ ਕੀ ਉਹਨੂੰ ਕਹਿੰਦਾ ਵੀ ਵਾਇਸਰਾਏ ਰੀਗਲ ਦੇ ਵਿੱਚ ਉੱਥੇ ਸਾੜ ਕੇ ਉੱਥੇ ਮੈਮੋਰੀਅਲ ਬਣਾ ਦਿੰਦੇ ਵੀ ਤੁਸੀਂ। ਲੇਕਿਨ ਉਹਨਾਂ ਨੂੰ ਜਿਹੜਾ ਇਹ ਸਵਾਲੋ ਵੀ ਨਹੀਂ ਹੁੰਦਾ ਕਿ ਵੀ ਇਸ ਲੈਵਲ 'ਤੇ। ਔਰ ਇਹ ਇਕੱਲੀ ਗੱਲ ਉਹਨਾਂ ਦੇ ਪ੍ਰੈਜ਼ੀਡੈਂਟ ਖੜਗੇ ਨੇ ਨਹੀਂ ਕਹੀ, ਸਗੋਂ ਉਹਨਾਂ ਦਾ ਜਿਹੜਾ ਜੈਰਾਮ ਰਮੇਸ਼ ਹੈ ਉਹਨੇ ਇਸ ਦੇ ਉੱਤੇ ਕਾਫੀ ਲੰਬਾ ਚੌੜਾ ਗਿਆ ਕਿ ਵੀ ਇਹ ਇਵੇਂ ਹੋਣਾ ਚਾਹੀਦਾ। ਕਾਂਗਰਸ ਚੀਫ ਸੈਡ ਡਾਕਟਰ ਮਨਮੋਹਨ ਸਿੰਘ ਬਹੁਤ ਸਾਈਕੀ ਆਫ ਦਾ ਕੰਟਰੀ 'ਚ ਬੜਾ ਉੱਚਾ ਥਾਂ ਹੈ, ਲੋਕ ਬੜਾ ਸਤਿਕਾਰ ਕਰਦੇ ਨੇ, ਬੜੀਆਂ ਅਚੀਵਮੈਂਟਸ ਨੇ, ਹੰਬਲ ਬੈਕਗਰਾਊਂਡ 'ਚੋਂ ਆਇਆ। ਔਰ ਇਸ ਸਾਰੇ ਦੇ ਚੱਲਦੇ ਆ ਕਿ ਭਾਈ ਲੇਕਿਨ
the people of our country are simply unable to understand why the government of India couldn't find a location for his cremation and memorial that is befitting of his global stature, record of outstanding achievements and exemplary service to the nation for decades. ਇਹ ਜੈਰਾਮ ਰਮੇਸ਼ ਉਹਨੇ ਕਿਹਾ this is nothing but a deliberate insult to the first Sikh Prime Minister of India, Dr. Manmohan Singh, Mr. Ramesh added. ਹੁਣ ਇਹ ਵੀ ਜਿਉਂਦਿਆਂ ਵੀ ਉਹਦੀ ਸਿੱਖ ਸ਼ਕਲ ਨੂੰ ਵਰਤ ਕੇ ਉਹਨਾਂ ਨੇ ਸਿੱਖਾਂ ਦੇ ਇਸ਼ੂਜ਼ ਨੂੰ ਡੈਮੇਜ ਕੀਤਾ। ਹੁਣ ਮਰਨ ਦੇ ਉੱਤੇ ਵੀ ਹੁਣ ਕਾਂਗਰਸ ਨੂੰ ਨਜ਼ਰ ਆ ਰਿਹਾ ਕਿ ਵੀ ਇਹ ਤਾਂ ਸਿੱਖ ਪ੍ਰਾਈਮ ਮਿਨਿਸਟਰ ਹੈ, ਉਹਦੀ ਬੇਇੱਜ਼ਤੀ ਹੋ ਰਹੀ ਹੈ, ਕਿਉਂਕਿ ਉਹ ਕਹਿਣਾ ਇਹ ਚਾਹੁੰਦੇ ਨੇ ਵੀ ਕਿਉਂ ਉਹ ਇਸ ਲਈ ਮੋਦੀ ਐਂਡ ਕੰਪਨੀ ਉਹਦਾ ਰਾਜਘਾਟ 'ਤੇ ਸੰਸਕਾਰ ਨਹੀਂ ਕਰਨਾ ਚਾਹੁੰਦੇ ਜਾਂ ਯਾਦਗਾਰ, ਕਿਉਂਕਿ ਉਹ ਸਿੱਖ ਹੈ, ਕਿਉਂਕਿ ਰਿਪੀਟਡਲੀ ਸਿੱਖ ਪ੍ਰਾਈਮ ਮਿਨਿਸਟਰ ਕਰ ਰਹੇ ਨੇ। ਸੋ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਵੀ ਬਹੁਤ ਵਾਰ ਜਿਹੜੇ ਲੋਕ ਦੂਸਰਿਆਂ ਦੇ ਲਈ ਆਪਣਿਆਂ ਦਾ ਘਾਣ ਕਰਦੇ ਨੇ, ਦੂਸਰਿਆਂ ਦੀ ਕੁਹਾੜੀ ਦਾ ਦਸਤਾ ਬਣਦੇ ਨੇ, ਉਹ ਦੂਸਰੇ ਵੀ ਉਹਨਾਂ ਨੂੰ ਅਲਟੀਮੇਟਲੀ ਨਕਾਰਦੇ ਨੇ, ਕਿਉਂਕਿ ਉਹਨਾਂ ਨੂੰ ਕਿਤੇ ਨਾ ਕਿਤੇ ਇਹ ਹੁੰਦਾ ਕਿ ਭਾਈ ਜਿਹੜੇ ਆਪਣਿਆਂ ਦਾ ਨਹੀਂ ਬਣੇ, ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹ ਜਿਹੜਾ ਪਾਰਟ ਹੈ ਕਿਤੇ ਵੀ ਜਿਨ੍ਹਾਂ ਨੂੰ ਇਹ ਲੱਗਦਾ ਹੋਏ ਕਿ ਭਾਈ ਤੁਸੀਂ ਇਹਨਾਂ ਨੂੰ ਖੁਸ਼, ਜੇ ਸਾਰੀ ਸਿੱਖ ਕੌਮ ਜਿਹਦੀ ਇੰਨੀ ਵੱਡੀ ਕੰਟਰੀਬਿਊਸ਼ਨ ਉਸ ਖਿੱਤੇ ਦੀ ਹਿਸਟਰੀ 'ਚ ਹੈ, ਜੇ ਸਾਰੀ ਸਿੱਖ ਕੌਮ ਨੂੰ ਨਕਾਰਨ ਵਾਲੇ ਇਹ ਏਡੇ ਵੱਡੇ ਕਿਰਤਕਾਂਡ, ਗੁਰੂ ਤੇਗ ਬਹਾਦਰ ਸਾਹਿਬ ਦੀ ਕੁਰਬਾਨੀ, 10ਵੇਂ ਪਾਤਸ਼ਾਹ, 22 ਤਾਰ ਦੇ ਪਹਾੜੀ ਰਾਜੇ, ਇਹ ਸਾਰਾ ਫਿਨੋਮੀਨਾ ਕੀ ਹੈ। ਤੇ ਅੱਜ ਜੇ ਹੁਣ ਇਹ ਮਨਮੋਹਨ ਸਿੰਘ ਦੇ ਐਡਮਾਇਰਰਸ ਨੂੰ ਲੱਗੇ, ਦੇਖੋ ਜੀ ਸਾਡੇ ਪ੍ਰਧਾਨ ਮੰਤਰੀ ਜੀ ਦਾ ਤੇ ਉਹਨਾਂ ਨੇ ਸੰਸਕਾਰ ਵੀ ਰਾਜਘਾਟ 'ਚ ਨਹੀਂ ਕੀਤਾ, ਤੇ ਹੁਣ ਤੁਸੀਂ ਕੋਈ ਸਬਕ ਸਿੱਖ ਲਓ ਕਿ ਅਲਟੀਮੇਟਲੀ ਨੋ ਮੈਟਰ ਤੁਸੀਂ ਜੋ ਮਰਜ਼ੀ ਇਹਨਾਂ ਲਈ ਕਰ ਲਓ, ਇਹਨਾਂ ਦੇ ਲਈ ਤੁਸੀਂ ਜੋ ਹੋ ਤੁਸੀਂ ਉਹੀ ਰਹਿਣਾ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥੱਲੇ ਨੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।